ਜਮਾਂ ਉੱਪਰ ਚਲੀ ਗਈ ਸਾਂ। ਮੈਨੂੰ ਕੋਈ ਹੋਸ਼ ਨਹੀਂ ਸੀ। ਮੈਨੂੰ ਬਹੁਤ ਦੂਰ ਲੈ ਗਏ। ਡਾਕਟਰ ਸਾਹਿਬ ਨੇ ਚੈੱਕਅਪ ਕਰਕੇ ਤੇ ਸਾਨੂੰ ਜਵਾਬ ਦੇਤਾ ਜੀ, ਕਹਿੰਦੇ ਵੀ ਇਹਨਾਂ ਦਾ ਇਲਾਜ ਨਹੀਂ ਹੋ ਸਕਦਾ ਗਾ। ਰਸਤੇ ਦੇ ਵਿੱਚ ਇਹਨਾਂ ਦੀ ਮਤਲਬ ਸਵਾਸ ਕਿਰਿਆ ਬੰਦ ਹੋ ਗਈ ਜੀ, ਬਿਲਕੁਲ ਖਤਮ ਹੋ ਗਏ। ਕੁੜੀਆਂ ਮੇਰੇ ਨਾਲ ਸੀ ਜੀ, ਮੇਰੀਆਂ ਲੜਕੀਆਂ ਦੋ, ਉਹ ਰੋਣ ਲੱਗ ਗਈਆਂ ਉੱਚੀ ਉੱਚੀ ਜੀ। ਮੈਂ ਬਹੁਤ ਔਖੀ ਆ, ਪਾਸੇ ਹੋ ਜਾਓ, ਸਾਰਿਆਂ ਨੂੰ ਕਹਿਣ ਲੱਗੇ ਪਾਸੇ ਹੋ ਜਾਓ, ਪਾਸੇ ਹੋ ਜਾਓ। ਚਿੱਟੇ ਕੱਪੜੇ ਵਾਲੇ ਖੜੇ ਨੇ। जाको रखे साइयाँ मार ना सके कोई, बाल ना बाका कर सके चाहे सब जग वैरी होए। स्वागत है रहमत मुर्शद ਦੇ ਇਸ ਐਪੀਸੋਡ ਦੇ ਵਿੱਚ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਰਹਿਮਤ ਮੁਰਸ਼ਦ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਡੇਰਾ ਸੱਚਾ ਸੌਦਾ ਦੀ ਤਿੰਨੇ ਪਾਤਸ਼ਾਹੀਆਂ ਨਾਲ ਜੁੜਨ ਤੋਂ ਬਾਅਦ ਜੋ ਲੋਕਾਂ ਦੇ ਵਿੱਚ ਜੀਵਨ ਦੇ ਵਿੱਚ ਪਰਿਵਰਤਨ ਆਇਆ, ਜੋ ਚਮਤਕਾਰ ਹੋਇਆ, ਉਹ ਤੁਹਾਨੂੰ ਅਸੀਂ ਉਹਨਾਂ ਦੇ ਰੂਬਰੂ ਕਰਾਉਂਦੇ ਹਾਂਗੇ। ਸਾਡੇ ਨਾਲ ਵੀ ਅੱਜ ਇੱਕ ਇਹੋ ਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਸਤਿਗੁਰ ਨੇ ਜੀਵਨ ਬਖਸ਼ਿਆ। हाथ कंगन को वारसी किया और पढ़े लिखे को फारसी किया। ਤੁਹਾਡੇ ਨਾਲ ਉਹਨਾਂ ਨੂੰ ਇੰਟਰੋਡਿਊਸ ਕਰਵਾਉਂਦੇ ਆਂਗੇ ਤੇ ਉਹਨਾਂ ਦੇ ਪਰਿਵਾਰ ਦੀ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਪੂਰਾ ਚਮਤਕਾਰ ਉਹਨਾਂ ਨਾਲ ਹੋਇਆ। ਤਾਂ ਚਲੋ ਮਾਤਾ ਜੀ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਬਾਰੇ ਤੁਹਾਨੂੰ ਦੱਸਿਆ। ਤੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆਏ ਹੋ ਤੁਸੀਂ? ਮੇਰਾ ਨਾਮ ਜੀ ਸੁਖਜੀਤ ਕੌਰ। ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਅਸੀਂ ਜੀ ਜੋਧਪੁਰੋਂ ਆਏ। ਠੀਕ ਹੈ ਜੀ। ਤਾਂ ਮਾਤਾ ਜੀ ਕੀ ਵਾਕਿਆ ਹੋਇਆ ਸੀਗਾ ਤੁਹਾਡੇ ਨਾਲ, ਕੀ ਸਾਰੀ ਗੱਲਬਾਤ ਵਿਸਤਾਰ ਨਾਲ ਦੱਸੋਗੇ ਸਾਨੂੰ? ਮੈਂ ਬੇਟਾ ਜਮਾਂ ਉੱਪਰ ਚਲੀ ਗਈ ਸਾਂ। ਮੈਨੂੰ ਕੋਈ ਹੋਸ਼ ਨਹੀਂ ਸੀ। ਮੈਨੂੰ ਬਹੁਤ ਦੂਰ ਲੈ ਗਏ। ਮੈਨੂੰ ਕੋਈ ਪਤਾ ਨਹੀਂ ਲੱਗਿਆ। ਰਾਤ ਬਾਹਰ ਰਸਤੇ 'ਚ ਪਿਤਾ ਜੀ ਮੈਨੂੰ ਸੋਟੀ ਨਾ ਰੋਕ ਲਿਆ। ਆਦੇ ਪੁੱਤ ਬੇਟਾ ਵਾਪਸ ਜਾਓ। ਮੈਂ ਵਾਪਸ ਆ ਗਈ ਪੁੱਤ। ਸਾਡੇ ਨਾਲ ਮਾਤਾ ਜੀ ਦੇ ਜੋ ਹਸਬੈਂਡ ਨੇ ਉਹ ਨੇ। ਮਾਤਾ ਜੀ ਸਿਹਤ 'ਚ ਪੂਰਾ ਇੱਥੇ ਚੰਗੀ ਤਰ੍ਹਾਂ ਠੀਕ ਨਹੀਂ ਹੈਗੇ, ਇਸ ਕਰਕੇ ਉਹ ਆਪਣੀ ਪੂਰੀ ਜਿਹੜੀ ਗੱਲਬਾਤ ਆ ਦੱਸ ਨਹੀਂ ਰਹੇ। ਬਾਕੀ ਜਿਹੜੇ ਪੂਰਾ ਵਾਕਿਆ ਹੈਗਾ ਜਿਹੜਾ ਇਹਨਾਂ ਨੇ ਉਸ ਟਾਈਮ ਦੇ ਉੱਤੇ ਆਪਣੇ ਸਾਰੇ ਪਰਿਵਾਰ ਨਾਲ ਸ਼ੇਅਰ ਕੀਤਾ, ਆਪਣੇ ਹਸਬੈਂਡ ਨਾਲ ਸ਼ੇਅਰ ਕੀਤਾ, ਆਪਣੀਆਂ ਬੱਚੀਆਂ ਨਾਲ ਸ਼ੇਅਰ ਕੀਤਾ, ਤੇ ਉਹ ਇਹਨਾਂ ਦੇ ਹਸਬੈਂਡ ਤੋਂ ਵਾਕਿਆ ਪੁੱਛਾਂਗੇ। ਬਾਈ ਜੀ ਕੀ ਨਾਮ ਆ ਤੁਹਾਡਾ, ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ? ਕੰਦਾ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਤੁਸੀਂ ਆਏ? ਜੋਧਪੁਰ ਹੈ ਜੀ, ਬੱਲੂਆਣਾ ਬਲਾਕ ਦੇ ਵਿੱਚ ਹੈ, ਜ਼ਿਲ੍ਹਾ ਫਾਜ਼ਿਲਕਾ ਤੋਂ। ਤਾਂ ਜਿਹੜਾ ਮਾਤਾ ਜੀ ਨਾਲ ਵਾਕਿਆ ਹੋਇਆ, ਕਿੱਦਾਂ ਵਾਕਿਆ ਹੋਇਆ, ਕੀ ਇਨਸੀਡੈਂਟ ਸੀਗਾ, ਕਿੱਦਾਂ ਵਿਸਤਾਰ ਨਾਲ ਸਾਨੂੰ ਪੂਰੀ ਗੱਲ ਸੁਣਾਓ। ਇਹ ਜੀ ਬਿਮਾਰ ਹੋ ਗਏ 6 ਤਰੀਕ ਨੂੰ। ਤਾਂ ਸੁਬਾਹ ਬਹੁਤ ਜ਼ਿਆਦਾ ਸਾਹ ਬਹੁਤ ਔਖਾ ਹੁੰਦਾ ਸੀ। ਚੈੱਕਅਪ ਕਰਾ ਕੇ ਮਲੋਟ ਉਹਨਾਂ ਨੇ ਸਾਨੂੰ ਮੁਕਤਸਰ ਸਾਹਿਬ ਭੇਜਤਾ ਜੀ। ਕਹਿੰਦੇ ਵੀ ਇਹਨਾਂ ਦੇ ਪਿੱਤੇ ਦੇ ਵਿੱਚ ਪੱਥਰੀ ਹੈ, ਤੁਸੀਂ ਆਪਰੇਸ਼ਨ ਇਮੀਡੀਏਟਲੀ ਹੁਣੇ ਕਰਾਓ ਜੀ। ਅਸੀਂ ਉੱਥੇ ਗਏ ਜੀ, ਡਾਕਟਰ ਸਾਹਿਬ ਨੇ ਚੈੱਕਅਪ ਕਰਕੇ ਤੇ ਸਾਨੂੰ ਜਵਾਬ ਦੇਤਾ ਜੀ, ਕਹਿੰਦੇ ਵੀ ਇਹਨਾਂ ਦਾ ਇਲਾਜ ਨਹੀਂ ਹੋ ਸਕਦਾ ਗਾ, ਇਹ ਬਹੁਤ ਜ਼ਿਆਦਾ ਸੀਰੀਅਸ ਹੈ। ਕਹਿੰਦੇ ਤੁਸੀਂ ਇਹਨੂੰ ਕਿਤੇ ਨਾ ਲੈ ਕੇ ਜਾਓ, ਘਰੇ ਰੈਸਟ ਕਰਾਓ, ਤੇ ਇਹਨਾਂ ਦੀ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਜੀ। ਤੇ ਅਸੀਂ ਜੀ ਵਾਪਸ ਲਈ ਆਉਂਦੇ ਸਾਂ ਮੁਕਤਸਰ ਸਾਹਿਬ ਤੋਂ। ਰਸਤੇ ਦੇ ਵਿੱਚ ਇਹਨਾਂ ਦੀ ਮਤਲਬ ਸਵਾਸ ਕਿਰਿਆ ਬੰਦ ਹੋ ਗਈ ਜੀ, ਬਿਲਕੁਲ ਖਤਮ ਹੋ ਗਏ। ਕੁੜੀਆਂ ਮੇਰੇ ਨਾਲ ਸੀ ਜੀ, ਮੇਰੀਆਂ ਲੜਕੀਆਂ ਦੋ, ਉਹ ਰੋਣ ਲੱਗ ਗਈਆਂ ਉੱਚੀ ਉੱਚੀ ਜੀ। ਮੁੜ ਕੇ ਜਿਹੜਾ ਗੱਡੀ ਦਾ ਡਰਾਈਵਰ ਸੀ ਉਹ ਜੀ ਮੈਨੂੰ ਕਹਿੰਦਾ ਵੀਰੇ ਪਾਣੀ ਮੇਰੇ ਕੋਲ ਹੈਗਾ, ਮੂੰਹ 'ਚ ਪਾਓ ਮਾਤਾ ਦੇ। ਅਸੀਂ ਮੂੰਹ 'ਚ ਪਾਣੀ ਪਾਇਆ ਜੀ। ਜ਼ੁਬਾਨ ਜਿਹੜੀ ਤਾਂ ਲੱਗੀ ਪਈ ਸੀ, ਸਰੀਰ 'ਚ ਕੋਈ ਹਰਕਤ ਨਹੀਂ ਸੀ ਜੀ। ਅਸੀਂ ਮੂੰਹ 'ਚ ਪਾਣੀ ਪਾਇਆ ਜੀ ਤੇ ਦੁਬਾਰਾ ਸਵਾਸ ਚੱਲ ਗਈ ਜੀ 15-20 ਮਿੰਟਾਂ ਬਾਅਦ। ਉਸੇ ਦਿਨ ਹੀ ਰਾਤ ਨੂੰ ਜੀ 1-1:30 ਵਜੇ ਤੋਂ ਬਾਅਦ ਬਿਲਕੁਲ ਖਤਮ ਹੋ ਗਏ ਜੀ। ਘੱਟੋ ਘੱਟ 20-25 ਬੰਦੇ ਉੱਥੇ ਬੈਠੇ ਸੀਗੇ ਜੀ। ਇਹਨਾਂ ਦੇ ਕੋਲ ਪਤਾ ਤਾਂ ਸੀਗਾ ਵੀ ਮਿੰਟ ਝੱਟ ਨੂੰ ਖਤਮ ਹੋਣ ਵਾਲੀ ਹੈ ਜੀ। ਤੇ ਉਦੋਂ ਫਿਰ ਜਮਾਂ ਇਸ ਤਰ੍ਹਾਂ ਜਮਾਂ ਫਿਰ ਇਹਨਾਂ ਦਾ ਬੰਦ ਹੋ ਗਿਆ ਜੀ ਸਾਰਾ ਸਵਾਸ ਕਰਿਆ। ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਜੀ ਦੁਬਾਰਾ ਫਿਰ ਇਹਨਾਂ ਨੇ ਬਾਹਾਂ ਨੂੰ ਆਪਦੀਆਂ ਨੂੰ ਚਲਾ ਕੇ ਮਾਰਿਆ ਜੀ। ਸਾਰੇ ਕਹਿਣ ਲੱਗੇ ਸਵਾਸ ਤਾਂ ਇਹਦੀ ਜਾਨ ਹੈਗੀ ਹਲੇ, ਇਹਨੂੰ ਪਾਣੀ ਪੂਣੀ ਪਿਆਇਆ ਅਸੀਂ ਜੀ। ਪਾਣੀ ਪੂਣੀ ਪਿਆਉਣ ਤੋਂ ਬਾਅਦ ਜੀ ਫਿਰ ਇਹ ਉੱਠ ਕੇ ਬਹਿ ਗਏ। ਕਹਿਣ ਲੱਗੇ ਜੀ ਮੈਨੂੰ ਲੈਟਰਨ ਆਈ, ਲੈਟਰਨ ਕਰਾਓ ਤੇ ਚਾਹ ਬਣਾ ਕੇ ਪਿਆਓ ਜੀ। ਘੱਟੋ ਇਹ 3 ਵਜੇ ਦਾ ਟਾਈਮ ਸੀ ਜੀ। ਅਸੀਂ ਚਾਹ ਪਾਣੀ ਬਣਾਇਆ, ਲੈਟਰਨ ਬਾਥਰੂਮ ਇਹਨੂੰ ਲਗਾਏ ਜੀ ਕਰਕੇ। ਤੇ ਮੁੜ ਕੇ ਫਿਰ ਮੇਰੀ ਲੜਕੀ ਆ ਜੀ, ਰਾਣੀ ਫਾਜ਼ਿਲਕਾ ਵਿਆਹੀ ਹੋਈ ਹੈ, ਉਹ ਵੀ ਆਈ ਸੀ ਜੀ। ਗੁੱਡੀਆਂ ਸਾਰੀਆਂ ਸੱਦੀਆਂ ਸੀ, ਵੀ ਐਂਡ ਟਾਈਮ ਆਇਆ ਪਿਆ ਜੀ। ਤਾਂ ਸਾਡੇ ਨਾਲ ਮਾਤਾ ਜੀ ਦੇ ਬੇਟੀ ਨੇ, ਵੱਡੀ ਬੇਟੀ, ਇਹਨਾਂ ਨਾਲ ਗੱਲ ਕਰਦੇ ਹਾਂਗੇ। ਕੀ ਨਾਮ ਹੈ ਮੈਮ ਤੁਹਾਡਾ ਜੀ? ਰਾਣੀ। ਜਿਹੜਾ ਪੂਰਾ ਵਾਕਿਆ ਸਾਨੂੰ ਪੂਰਾ ਤਰਤੀਬ ਬਾਰੇ ਦੱਸੋ ਵੀ ਕਿੱਦਾਂ ਜਿਹੜਾ ਵਾਕਿਆ ਤੁਹਾਡਾ ਇਹ ਹੋਇਆ ਮਾਤਾ ਜੀ ਨਾਲ? ਜੀ ਪਹਿਲਾਂ ਇਹਨਾਂ ਬੇਹੋਸ਼ ਹੋ ਗਏ।
ਅਸੀਂ ਸਾਰੇ ਭੈਣ ਭਰਾ ਰੋਣ ਲੱਗ ਗਏ। ਸਾਨੂੰ ਕਹਿੰਦੀ ਪਾਸੇ ਹਟ ਜਾਓ, ਚਿੱਟੇ ਕੱਪੜਿਆਂ ਵਾਲੇ ਨਾ ਬੂਹੇ 'ਚ ਆਏ ਖੜੇ ਆਪਣੇ। ਤੇ ਅਸੀਂ ਇੱਕ ਵਾਰੀ ਅਸੀਂ ਖੜੇ ਨਹੀਂ ਹੁੰਦੇ ਸੀ। ਮੇਰਾ ਭਰਾ ਸਾਨੂੰ ਕਹਿੰਦਾ ਤੁਸੀਂ ਖੜੀਆਂ ਹੋ ਜੋ, ਵੀ ਪਿਤਾ ਜੀ ਆਏ ਖੜੇ ਆ, ਇਹਨਾਂ ਦੀ ਜਾਨ ਔਖੀ ਹੁੰਦੀ, ਕੀ ਪਤਾ ਇਹਨਾਂ ਨੂੰ ਲੈ ਜਾਣ। ਅਸੀਂ ਖੜੇ ਹੋ ਗਏ, ਇਹਨਾਂ ਨੂੰ ਬੇਹੋਸ਼ ਹੋ ਗਏ, ਇਹਨਾਂ ਨੂੰ ਕੋਈ ਪਤਾ ਨਹੀਂ। ਅਸੀਂ ਰੋਣ ਕਰਲਾਉਣ ਲੱਗ ਗਏ। ਥੋੜ੍ਹੀ ਦੇਰ ਬਾਅਦ ਇਹਨਾਂ ਨੂੰ ਝਟਕਾ ਆ ਗਿਆ। ਫਿਰ ਇਹਨਾਂ ਦੇ ਅਸੀਂ ਮੂੰਹ 'ਚ ਪਾਣੀ ਪਾਇਆ, ਸਹੀ ਹੋ ਗਏ, ਇਹ ਸੋ ਗਏ। ਫਿਰ ਮੇਰੀ ਝੋਲੀ ਦੇ ਵਿੱਚ 3 ਵਜੇ ਇਹ ਉੱਠੇ, ਮੈਨੂੰ ਕਹਿੰਦੇ ਚਾਹ ਪੀਣੀ ਆ। ਅਸੀਂ ਚਾਹ ਬਣਾ ਲਈ। ਚਾਹ ਪੀ ਕੇ ਮੈਨੂੰ ਕਹਿੰਦੀ ਤੈਨੂੰ ਮੈਂ ਇੱਕ ਗੱਲ ਦੱਸਦੀ ਹਾਂ, ਤੇਰੇ ਪਾਪਾ ਨੂੰ ਨਾ ਦੱਸੀ। ਮੈਂ ਕਿਹਾ ਚੱਲ ਦੱਸ। ਮੈਂ ਕਿਹਾ ਪਾਪਾ ਨੂੰ ਕਿਉਂ ਨਹੀਂ ਦੱਸਣੀ? ਕਹਿੰਦੀ ਉਹਨੂੰ ਸਾਰਾ ਹੀ ਪਤਾ ਹੈ ਵੀ ਮੈਂ ਕਿੱਥੇ ਗਈ ਸੀ। ਮੈਂ ਕਿਹਾ ਚੱਲ ਤੂੰ ਮੈਨੂੰ ਤਾਂ ਦੱਸ, ਮੈਨੂੰ ਨਹੀਂ ਪਤਾ। ਇਹਨੇ ਫਿਰ ਮੈਨੂੰ ਦੱਸਿਆ, ਕਹਿੰਦੀ ਮੈਂ ਤਾਂ ਬਹੁਤ ਦੂਰ ਚਲੀ ਗਈ ਤੁਹਾਡੇ ਕੋਲੋਂ। ਮੈਂ ਕਿਹਾ ਤੂੰ ਕੋਈ ਨਹੀਂ, ਸਾਡੇ ਕੋਲ ਤਾਂ ਬੈਠੀ ਹੈ, ਕਿੱਥੇ ਦੂਰ ਗਈ ਚਲੀ ਸੀ? ਕਹਿੰਦੀ ਨਹੀਂ, ਮੈਂ ਤਾਂ ਨਾ ਬੜੇ ਹੀ ਸੋਹਣੇ ਸੋਹਣੇ ਬਾਗ ਹੈਗੇ ਸੀ, ਵੱਡੇ ਵੱਡੇ, ਬਹੁਤ ਲੰਬੀ ਸੜਕ ਸੀ, ਬੜੇ ਹੀ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਸੀ। ਇੱਕ ਪਾਸੇ ਕਹਿੰਦੀ ਮੁਰਦਿਆਂ ਨੂੰ ਲਈ ਜਾਂਦੇ ਸੀ, ਦੂਜੀ ਸੜਕ 'ਤੇ ਮੈਂ ਇਕੱਲੀ ਜਾਂਦੀ ਸੀ, ਮੇਰੇ ਨਾਲ ਕੋਈ ਨਹੀਂ ਸੀ। ਸੰਗਤ ਬੈਠੀ ਸੀ, ਕੋਈ ਮੇਰੇ ਵੱਲ ਕਹਿੰਦੀ ਵੇਖਦਾ ਨਹੀਂ ਸੀ। ਮੈਂ ਸਾਰਿਆਂ ਨੂੰ ਵੇਖਦੀ ਗਈ। ਅੱਗੇ ਕਹਿੰਦੀ ਗਈ, ਪਿਤਾ ਜੀ ਬੈਠੇ ਸੀ, ਕਹਿੰਦੀ ਸੋਟੀ ਵਾਲੇ, ਉਹਨਾਂ ਕੋਲ ਗਈ। ਉਹ ਕਹਿੰਦੇ ਤੂੰ ਨਹੀਂ ਆਉਣਾ ਸੀ, ਤੇਰਾ ਹਜੇ ਟਾਈਮ ਨਹੀਂ ਹੋਇਆ। ਕਹਿੰਦੀ ਮੈਂ ਕਿਹਾ ਮੈਂ ਨਹੀਂ, ਹੁਣ ਪਿਤਾ ਜੀ ਮੈਂ ਤੁਹਾਡੇ ਕੋਲ ਰਹੂੰਗੀ, ਮੈਂ ਬਹੁਤ ਦੂਰ ਆ ਚੁੱਕੀ ਹਾਂ। ਉਹ ਕਹਿੰਦੇ ਨਹੀਂ ਤੂੰ ਘਰੇ ਜਾ, ਤੇਰਾ ਹਜੇ ਟਾਈਮ ਨਹੀਂ ਹੋਇਆ। ਕਹਿੰਦੀ ਮੈਨੂੰ ਉਹਨਾਂ ਨੇ ਪ੍ਰਸ਼ਾਦ ਦਿੱਤਾ ਬੂੰਦੀ ਦਾ। ਮੈਂ ਕਹਿੰਦੀ ਪ੍ਰਸ਼ਾਦ ਐਵੇਂ ਝੋਲੀ 'ਚ ਪਵਾ ਲਿਆ। ਤੇ ਆ ਕੇ ਕਹਿੰਦੀ ਮੈਂ ਮੇਰਾ ਭਤੀਜਾ ਛੋਟਾ ਜਿਹਾ ਉਹਨੂੰ ਦਿੱਤਾ, ਅਭਿਜੋਤ ਨੂੰ। ਕਹਿੰਦੀ ਮੈਂ ਤੇ ਅਭਿਜੋਤ ਨੇ ਪ੍ਰਸ਼ਾਦ ਖਾਧਾ। ਮੈਮ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਬਿਲੋਂਗ ਕਰਦੇ ਤੁਸੀਂ? ਹਾਂਜੀ, ਮੇਰਾ ਨਾਮ ਗੁਰਮੀਤ ਕੌਰ, ਪਿੰਡ ਜੋਧਪੁਰ, ਜ਼ਿਲ੍ਹਾ ਫਾਜ਼ਿਲਕਾ। ਕੀ ਕੁਆਲੀਫਿਕੇਸ਼ਨ ਆ ਤੁਹਾਡੀ ਮੈਮ? ANM GNM ਕਰ ਰਹੀ ਹਾਂ ਮੈਂ। ਤੇ ਜੋ 7 ਸਤੰਬਰ 2021 ਨੂੰ ਕੁਝ ਦਿਨ ਪਹਿਲਾਂ ਤੁਹਾਡੇ ਪਰਿਵਾਰ ਦੇ ਨਾਲ ਜੋ ਘਟਨਾ ਘਟੀ ਹੈਗੀ, ਤੇ ਤੁਸੀਂ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਸਾਨੂੰ? ਮੇਰੀ ਮਾਤਾ ਜੀ ਮਤਲਬ ਬਹੁਤ ਬਿਮਾਰ ਸੀ, ਠੀਕ ਹੈ। ਮੁਕਤਸਰ ਤੋਂ ਡਾਕਟਰਾਂ ਨੇ ਜਵਾਬ ਦਿੱਤਾ ਸੀ, ਠੀਕ ਹੈ। ਰਸਤੇ ਵਿੱਚ ਮਾਤਾ ਜੀ ਜਿਵੇਂ ਪੂਰੀ ਡੈੱਡ ਹੋ ਗਏ ਸੀ, ਠੀਕ ਹੈ। ਸਾਰੇ ਰੋਣ ਕਲਾਉਣ ਲੱਗ ਗਏ। ਥੋੜ੍ਹੀ ਦੇਰ ਬਾਅਦ ਫਿਰ ਮਾਤਾ ਜੀ ਨੂੰ ਜਿਵੇਂ ਪਾਣੀ ਪਿਲਾਇਆ, ਥੋੜ੍ਹਾ ਹੋਸ਼ ਆ ਗਿਆ 15-20 ਮਿੰਟਾਂ ਬਾਅਦ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਥੋੜ੍ਹਾ ਠੀਕ ਹੋ ਗਏ, ਠੀਕ ਹੈ। ਉਸ ਤੋਂ ਬਾਅਦ ਰਾਤ ਨੂੰ ਫਿਰ ਕੀ ਹੋਇਆ, ਮਾਤਾ ਜੀ ਮਤਲਬ ਅਸੀਂ ਸਾਰੇ ਸਿਮਰਨ ਕਰਨ ਲੱਗ ਗਏ, ਠੀਕ ਹੈ। ਉਸ ਤੋਂ ਬਾਅਦ ਮਾਤਾ ਜੀ ਨਾਅਰਾ ਲਗਾਇਆ, ਕਹਿਣ ਲੱਗੇ ਵੀ ਮੈਂ ਬਹੁਤ ਔਖੀ ਹਾਂ, ਪਾਸੇ ਹੋ ਜਾਓ। ਸਾਰਿਆਂ ਨੂੰ ਕਹਿਣ ਲੱਗੇ ਪਾਸੇ ਹੋ ਜਾਓ, ਪਾਸੇ ਹੋ ਜਾਓ। ਚਿੱਟੇ ਕੱਪੜੇ ਵਾਲੇ ਖੜੇ ਨੇ, ਅਸੀਂ ਸਾਰੇ ਪਾਸੇ ਹੋ ਗਏ। ਇੱਕ ਮੈਂ ਸੀ ਛੋਟੀ ਆ, ਮੈਂ ਕਿਹਾ ਮੰਮੀ ਮੈਨੂੰ ਤਾਂ ਬੈਠ ਜਾਣ ਦਿਓ। ਨਹੀਂ, ਕਹਿੰਦੀ ਤੂੰ ਵੀ ਪਾਸੇ ਹੋ ਜਾ। ਮੈਂ ਸਾਈਡ 'ਤੇ ਹੋ ਕੇ ਬੈਠ ਗਈ। ਅਸੀਂ ਸਾਰੇ ਪਾਸੇ ਹੋ ਗਏ, ਠੀਕ ਹੈ। ਫਿਰ ਉਸ ਤੋਂ ਬਾਅਦ ਮਾਤਾ ਜੀ ਜਮਾ ਬਿਲ ਪਾਣੀ ਪਿਲਾਇਆ, ਇੱਕ ਘੁੱਟ ਪਾਣੀ ਅੱਗੇ ਨਹੀਂ ਗਿਆ, ਠੀਕ ਹੈ। ਮਾਤਾ ਜੀ ਸੋ ਗਏ। ਥੋੜ੍ਹੀ ਦੇਰ ਲਈ ਅਸੀਂ ਸਾਰੇ ਰੋਣ ਕਲਾਉਣ ਲੱਗ ਗਏ ਜਿਵੇਂ, ਠੀਕ ਹੈ। ਉਸ ਤੋਂ ਬਾਅਦ ਫਿਰ ਜਿਵੇਂ ਇੱਕਦਮ ਐਵੇਂ ਝਟਕਾ ਆਇਆ ਮਾਤਾ ਨੂੰ, ਠੀਕ ਹੈ। ਫਿਰ 2-3 ਵਾਰੀ ਝਟਕੇ ਜਿਹੇ ਆਏ। ਉਸ ਤੋਂ ਬਾਅਦ ਫਿਰ ਹੋਸ਼ 'ਚ ਆ ਗਏ, ਪਾਣੀ ਪਿਲਾਇਆ ਜਿਵੇਂ। ਫਿਰ ਥੋੜ੍ਹੀ ਦੇਰ ਬਾਅਦ ਬੁਲਾਇਆ, ਮੇਰੀ ਸਿਸਟਰ ਨਾਲ ਨੇ, ਉਹਨਾਂ ਨੂੰ ਬੁਲਾਇਆ। ਕਹਿੰਦੀ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਹਾਂ। ਅਸੀਂ ਕਿਹਾ ਦੱਸੋ ਕੀ ਹੋਇਆ? ਫਿਰ ਇਸ ਤਰ੍ਹਾਂ ਕਹਿਣ ਲੱਗ ਗਏ, ਕਹਿੰਦੇ ਮੈਂ ਤਾਂ ਚਲੀ ਗਈ ਸੀ, ਪਿਤਾ ਜੀ ਨੇ ਮੈਨੂੰ ਵਾਪਸ ਭੇਜਤਾ ਪ੍ਰਸ਼ਾਦ ਦੇ ਕੇ। ਕਹਿੰਦੇ ਅੱਧਾ ਪ੍ਰਸ਼ਾਦ ਮੈਂ ਖਾ ਲਿਆ, ਅੱਧਾ ਮੇਰੇ ਭਤੀਜੇ ਵਾਸਤੇ ਲਿਆਂਦਾ ਪ੍ਰਸ਼ਾਦ। ਕਹਿੰਦੀ ਮੈਂ ਤੈਨੂੰ ਇੱਕ ਗੱਲ ਦੱਸਾਂ? ਕਹਿੰਦੀ ਦੱਸ। ਕਹਿੰਦੀ ਇਸ ਤਰ੍ਹਾਂ ਕਰਕੇ ਮੈਂ ਮੇਰੀ ਰੂਹ ਸੀ ਨਾ ਜਿਹੜੀ ਮਤਲਬ ਨਿਕਲ ਗਈ ਸੀ ਸਰੀਰ 'ਚੋਂ, ਸੱਚਖੰਡ ਸਤਲੋਕ ਪਹੁੰਚ ਚੁੱਕੀ ਸੀ। ਅਤੇ ਕਹਿੰਦੀ ਮੈਂ ਉੱਥੋਂ ਦਾ ਨਜ਼ਾਰਾ ਵੇਖਿਆ ਜਦੋਂ ਬੜੀਆਂ ਚੌੜੀਆਂ ਸੜਕਾਂ, ਸਾਫ ਸੁਥਰਾ ਮਾਹੌਲ। ਕਹਿੰਦੀ ਮੈਂ ਇਕੱਲੀ ਸੀ ਉਸ ਸੜਕ 'ਤੇ ਜਾ ਰਹੀ ਸੀ, ਦੂਜੇ ਪਾਸੇ ਹੋਰ ਦੁਨੀਆ ਬਹੁਤ ਸੀ ਜਾ ਰਹੀ। ਅਤੇ ਕਹਿੰਦੀ ਗਾਂ ਮੈਂ ਜਦੋਂ ਗਈ, ਪਰਮਪਿਤਾ ਸ਼ਾਸਤਰ ਰਾਮ ਜੀ ਸੋਟੀ ਲੈ ਕੇ ਖੜ੍ਹੇ ਸੀ ਫੁੱਲਾਂ ਦੇ ਵਿੱਚ। ਮੈਂ ਉਹਨਾਂ ਦੇ ਕੋਲ ਜਾ ਕੇ ਜਦੋਂ ਗਈ, ਕਹਿੰਦੀ ਬੇਟਾ ਮੈਂ ਜਦੋਂ ਉਹਨੂੰ ਨਮਸਕਾਰ ਕੀਤਾ, ਕਹਿੰਦੀ ਤੁਸੀਂ ਤੁਹਾਡਾ ਤਾਂ ਟਾਈਮ ਨਹੀਂ ਹਲਿਆ, ਤੁਸੀਂ ਪਹਿਲਾਂ ਹੀ ਤੁਸੀਂ ਇੱਥੇ ਆ ਪਹੁੰਚੇ। ਕਹਿੰਦੀ ਪਿਤਾ ਜੀ ਮੈਂ ਬਹੁਤ ਦੂਰ ਆ ਚੁੱਕੀ, ਮੈਂ ਤੁਹਾਡੇ ਕੋਲੇ ਰਹਿਣਾ ਹੁਣ ਨਹੀਂ, ਮੈਂ ਨਹੀਂ ਜਾਂਦੀ, ਮੇਰਾ ਦਿਲ ਨਹੀਂ ਕਰਦਾ। ਉਹ ਕਹਿੰਦੇ ਬੇਟਾ ਤੇਰਾ ਟਾਈਮ ਵਾਪਸ ਹੈ ਬਾਕੀ ਰਹਿੰਦਾ, ਤੁਸੀਂ ਚਲੋ ਵਾਪਸ। ਕਹਿੰਦੀ ਮੈਂ ਕਿਵੇਂ ਭਾਲੂੰਗੀ, ਮੈਂ ਬਹੁਤ ਦੂਰ ਆ ਚੁੱਕੀ ਹਾਂ, ਮੈਂ ਕਿਵੇਂ ਘਰੇ ਜਾਊਂ, ਕਿਵੇਂ ਆਪਦਾ ਸ਼ਹਿਰ ਪਿੰਡ ਭਾਲੂੰਗੀ। ਉਹ ਕਹਿੰਦੇ ਅਸੀਂ ਤੈਨੂੰ ਪ੍ਰਸ਼ਾਦ ਦਿੰਦੇ, ਅਸੀਂ ਤੇਰੇ ਨਾਲ, ਚਲੋ ਵਾਪਸ ਚਲੋ। ਉਸ ਤੋਂ ਬਾਅਦ ਇਹਨਾਂ ਦਾ ਸਰੀਰ ਹਰਕਤ 'ਚ ਆਇਆ ਜੀ, ਜਿਵੇਂ ਇਹਨਾਂ ਨੇ ਦੱਸਿਆ ਜੀ। ਉਸ ਤੋਂ ਬਾਅਦ ਫਿਰ ਉਦੋਂ ਬਾਅਦ ਕਹਿੰਦੀ ਮੈਂ ਹੁਣ ਠੀਕ ਹਾਂ। ਅਤੇ ਚਾਹ ਪਾਣੀ ਪੀਤਾ, ਕਿ ਲੈਟਰਨ ਬਾਥਰੂਮ ਸਾਰਾ ਕੁਛ ਮਤਲਬ ਫੜ ਕੇ ਤਾਂ ਲਗਾਏ ਸੀ, ਅਸੀਂ ਬੈਠ ਕੇ ਆਪ ਕੀਤਾ ਜੀ ਸਾਰਾ ਕੁਛ। ਤੇ ਜਦੋਂ ਮਾਤਾ ਜੀ ਦੁਬਾਰਾ ਸੁਰਜੀਤ ਹੋਏ, ਦੁਬਾਰਾ ਜਿਉਂਦੇ ਹੋ ਗਏ, ਉਸ ਟਾਈਮ ਤੁਸੀਂ ਕੀ ਕਰ ਰਹੇ ਸੀ ਤੇ ਉਸ ਤੋਂ ਬਾਅਦ ਦਾ ਕੀ ਵਾਕਿਆ ਹੋਇਆ? ਅਸੀਂ ਜੀ ਮਾਲਕ ਦਾ ਸ਼ੁਕਰਾਨਾ ਕਰ ਰਹੇ ਸੀ, ਸਾਰੇ ਜਿਹੜੇ ਮਨਮੁਖ ਜੀਵ ਸੀ ਉਹ ਵੀ ਸੁਣ ਰਹੇ ਸੀ।
ਪਰ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ। ਜਿਹੜੇ ਪ੍ਰੇਮੀ ਸੀ, ਮਾਲਕ ਦੇ ਨਾਮ ਲੈਵਾ ਜੀਵ ਸੀ, ਉਹ ਸਾਰੇ ਮਾਲਕ ਦਾ ਧੰਨਵਾਦ ਰਹੇ। ਸਾਰੇ ਖੁਸ਼ੀ ਨਾਲ ਮਤਲਬ ਗੱਲਾਂ ਕਰ ਰਹੇ ਸੀ। ਮਾਲਕ ਨੇ ਐਡਾ ਵੱਡਾ ਚਮਤਕਾਰ ਆਪਾਂ ਨੂੰ ਕਰਕੇ ਵਿਖਾਇਆ। ਕਹਿੰਦਾ ਸੀ ਆਪਣੇ ਪਰਿਵਾਰ ਦੇ ਵਿੱਚ ਇਹ ਪਹਿਲੀ ਗੱਲ ਪਿੰਡ ਦੇ ਵਿੱਚ ਨੇੜੇ ਨੇੜੇ ਵੀ ਪਹਿਲਾਂ ਗੱਲ ਸੀ ਜਿਹੜੀ ਇਹ ਦੁਬਾਰਾ ਇਹ ਹੋਈ ਹੈ। ਤੇ ਇਸ ਤਰ੍ਹਾਂ ਲੋਕ ਗੱਲਾਂ ਕਰ ਰਹੇ ਸੀ। ਤਾਂ ਦੋਸਤੋ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਤਿਗੁਰ ਆਪਣੇ ਬੱਚਿਆਂ ਦੀ ਕਿਸ ਤਰ੍ਹਾਂ ਲਾਜ ਰੱਖਦਾ ਹੈ, ਆਪਣੇ ਬੱਚਿਆਂ ਦੇ ਉੱਤੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਕਿਸ ਤਰ੍ਹਾਂ ਵਾਪਸ ਕਰਦਾ ਹੈ, ਕਿਸ ਤਰ੍ਹਾਂ ਮਾਤਾ ਜੀ ਨਾਲ ਜੋ ਚਮਤਕਾਰ ਹੋਇਆ ਉਸ ਦਾ ਫਾਇਦਾ ਉਹਨਾਂ ਨੂੰ ਨਹੀਂ, ਉਹਨਾਂ ਨੂੰ ਜ਼ਿੰਦਗੀ ਵਾਪਸ ਮਿਲੀ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦਾ ਇੱਕ ਸਾਥੀ ਵਾਪਸ ਮਿਲਿਆ, ਜਿਹਦੀ ਖੁਸ਼ੀ ਵਿੱਚ ਅੱਜ ਉਹਨਾਂ ਦਾ ਪਰਿਵਾਰ ਆਪਣੇ ਸਤਿਗੁਰ ਦਾ ਧੰਨਵਾਦ ਕਰ ਰਿਹਾ ਹੈ ਤੇ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ। ਤੇ ਤੁਸੀਂ ਵੀ ਆਪਣੇ ਅਨੁਭਵ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਜੁੜੇ ਰਹੋ ਸਾਡੇ ਪ੍ਰੋਗਰਾਮ ਨਾਲ, ਰਹਿਮਤ ਮੁਰਸ਼ਦ ਨਾਲ। ਧੰਨਵਾਦ।